ਹੋਣਗੇ। ਸਭ ਤੋਂ ਪਹਿਲੇ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ। ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲੇ ਗਰਮੀ ਦੀ ਸ਼ਿੱਦਤ ਬੜੀ ਇਖਤਿਆਰ ਕਰ ਗਈ ਕੁਛ। ਅਸਲ 'ਚ ਗੱਲ ਇਹ ਹੈ ਕਿ ਭਾਦੋ ਦਾ ਮੌਸਮ ਚੱਲਣ ਦਿਆ ਹੋਵੇ ਅਤੇ ਗਰਮੀ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। 11 ਮੌਸਮਾਂ ਦੀ ਇੱਕ ਭੈਣ, ਸਿਆਣੇ ਆਂਦੇ ਆ ਮਤਲਬ 11 ਭਰਾ ਅਤੇ ਇੱਕ ਉਹਨਾਂ ਦੀ ਭੈਣ 12ਵੀਂ ਭਾਦੋ, ਜਿਹੜੀ ਤੜਫਾ ਪਾਉਂਦੀ ਹੈ ਚੰਗਾ ਰੱਖ ਕੇ। ਲੇਕਿਨ ਇਸ ਦਫਾ ਥੋੜ੍ਹਾ ਜਿਹਾ ਉਲਟ ਹੋ ਗਿਆ ਟੈਂਪਰੇਚਰ। ਤੁਹਾਨੂੰ ਪਤਾ ਗਲੋਬਲ ਵਾਰਮਿੰਗ ਦੀ ਵਜ੍ਹਾ ਦੇ ਅਸਰਾਤ ਜਿਹੜੇ ਆ ਨਾ ਉਹ ਮੁਰਤਬ ਹੋ ਰਹੇ ਆ ਇਨਸਾਨੀ ਜ਼ਿੰਦਗੀ ਦੇ ਉੱਤੇ, ਜਿਹਦਾ ਸਭ ਤੋਂ ਵੱਡਾ ਇੰਪੈਕਟ ਜਿਹੜਾ ਵਾ ਅਸੀਂ ਤੁਹਾਨੂੰ ਪਿਛਲੀਆਂ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹੇ ਹਾਂ। ਅਤੇ ਕੁਛ ਅਸਰਾਤ ਜਿਹੜੇ ਆ ਮੌਸਮ ਦੇ ਉੱਤੇ ਜਿਹੜੇ ਜ਼ਿਆਦਾਤਰ ਪਏ ਆ ਉਹ ਇਹ ਕਿ ਗਰਮੀ ਦਾ ਜਿਹੜਾ ਨਿਜ਼ਾਮ ਆ ਉਹ ਹੁਣ ਬਹੁਤ ਪਿੱਛੇ ਨੂੰ ਹੋ ਗਿਆ, ਡਾਇਵਰਟ ਹੋ ਗਿਆ। ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਹੁਣ ਸਤੰਬਰ ਦੇ ਆਖਰ 'ਤੇ ਸਰਦੀ ਜਿਹੜੀ ਸੀ ਅੱਗੇ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਹੁਣ ਲੇਕਿਨ ਉਲਟ ਹੋ ਗਿਆ। ਹੁਣ ਅਕਤੂਬਰ ਤੱਕ ਗਰਮੀ ਜਿਹੜੀ ਨਾ ਸ਼ਿੱਦਤ ਮਹਿਸੂਸ ਕੀਤੀ ਜਾਂਦੀ ਹੈ। ਅਤੇ ਜਿਹੜੀ ਹੈਗੀ ਆ ਸਰਦੀ ਉਹ ਹੁਣ ਆ ਗਈ ਆ ਅਪ੍ਰੈਲ ਦੇ ਕਰੀਬ ਕਰੀਬ, ਅਪ੍ਰੈਲ ਦੇ ਮਿਡ ਤੱਕ, ਮਤਲਬ 15 ਅਪ੍ਰੈਲ ਤੱਕ ਹੁਣ ਜਿਹੜੀ ਗਰਮੀ ਆ ਸਰਦੀ ਆ ਸੋਰੀ ਉਹ ਰਹਿੰਦੀ ਆ। ਫਿਰ ਬਾਅਦ 'ਚੋਂ ਗਰਮੀ ਸਟਾਰਟ ਹੁੰਦੀ ਹੈ। ਜਿੱਦਾਂ ਅੱਗੇ ਮੌਸਮ ਹੁੰਦਾ ਸੀ ਉਹ ਜਿੱਦਾਂ ਹੁਣ ਨਹੀਂ ਰਿਹਾ। ਬਾਰਿਸ਼ਾਂ ਘੱਟ ਹੁੰਦੀਆਂ, ਬਾਰਿਸ਼ਾਂ ਬਾਅਦ 'ਚੋਂ ਹੁੰਦੀਆਂ ਜਦੋਂ ਸੀਜ਼ਨ ਤੋਂ ਆਊਟ ਆਫ ਸੀਜ਼ਨ ਬਾਰਿਸ਼ਾਂ ਹੋਣ ਲੱਗ ਜਾਂਦੀਆਂ, ਜਦੋਂ ਬਾਰਿਸ਼ ਦੀ ਲੋੜ ਨਹੀਂ ਹੁੰਦੀ। ਲੇਕਿਨ ਅੱਲਾਹ ਤਾਲਾ ਦੇ ਹਰ ਕੰਮ 'ਚ ਬਿਹਤਰੀ ਹੁੰਦੀ ਹੈ। ਲੇਕਿਨ ਸਾਨੂੰ ਇੱਕ ਅੱਛਾ ਕਿਰਦਾਰ ਅਦਾ ਕਰਨਾ ਚਾਹੀਦਾ ਵਾ। ਕਿਰਦਾਰ ਅਸੀਂ ਇਸ ਤਰ੍ਹਾਂ ਅਦਾ ਕਰ ਸਕਦੇ, ਜ਼ਿਆਦਾ ਤੋਂ ਜ਼ਿਆਦਾ ਅਸੀਂ ਦਰਖਤ ਲਗਾਈਏ। ਆਹ ਦੇਖੋ ਹੁਣ ਹਵਾ ਚੱਲਣ ਦਈ ਹੈ ਨਾ, ਬਿਲਕੁਲ ਪਿਓਰ ਹਵਾ ਚੱਲਣ ਦਈ ਆ, ਬੜਾ ਸਕੂਨ ਦੇ ਨਾਲ ਬੰਦਾ ਬੈਠ ਕੇ ਇਹਨੂੰ ਇੰਜੋਏ ਕਰਦਾ। ਲੇਕਿਨ ਅਗਰ ਅਸੀਂ ਇਹਨਾਂ ਦਰਖਤਾਂ ਨੂੰ ਕੱਟ ਦੇਵਾਂਗੇ ਗਰਮੀ ਵਧੇਗੀ। ਜੋ ਗਰਮੀ ਜ਼ਿਆਦਾ ਹੋਏਗੀ ਅਤੇ ਓਬਵੀਅਸਲੀ ਟੈਂਪਰੇਚਰ ਇਨਕਰੀਜ਼ ਹੋ ਜਾਏਗਾ ਅਤੇ ਬਾਰਿਸ਼ਾਂ ਵੀ ਘੱਟ ਹੋਣਗੀਆਂ। ਇਸ ਲਈ ਡਾਕਟਰ ਵੀ, ਦੂਸਰੇ ਵੀ, ਸਾਇੰਸਦਾਨ ਵੀ, ਸਾਰੇ ਜਿੰਨੇ ਵੀ ਉਹ ਸਾਰੇ ਇਹੀ ਆਂਦੇ ਆ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਓ। ਜੋ ਤੁਸੀਂ ਜ਼ਿਆਦਾ ਦਰਖਤ ਲਗਾਓਗੇ, ਸਭ ਤੋਂ ਵੱਡਾ ਬੈਨੀਫਿਟ ਮੇਨ ਜਿਹੜਾ ਵਾ ਤੁਹਾਨੂੰ ਆਕਸੀਜਨ ਡਬਲ ਮਿਲੇਗੀ। ਆਕਸੀਜਨ ਮੀਨਜ਼ ਹਵਾ ਜਿਹੜੀ ਆ ਉਹਦਾ ਤਨਾਸਬ ਜ਼ਿਆਦਾ ਹੋ ਜਾਏਗਾ। ਕਾਰਬਨ ਜਾਂ ਦੂਸਰੀਆਂ ਗੈਸਾਂ ਜਿਹੜੀਆਂ ਵਾ ਉਹਨਾਂ ਦੀ ਮਿਕਦਾਰ ਥੋੜ੍ਹੀ ਕਮ ਹੋ ਜਾਏਗੀ।
ਅਤੇ ਉਹਦਾ ਵੱਡਾ ਇੰਪੈਕਟ ਇਹ ਹੋਏਗਾ ਕਿ ਤੁਸੀਂ ਪਿਓਰ ਠੰਡੀ ਯਖ ਹਵਾ ਜਿਹੜੀ ਹੈ ਨਾ ਉਹ ਤੁਸੀਂ ਆਪਣੇ ਇਸਤੇਮਾਲ ਕਰ ਸਕਦੇ ਆ ਸਾਂਸ ਲੈਣ ਵਾਸਤੇ। ਫਿਰ ਦੂਸਰੇ ਨੰਬਰ 'ਤੇ ਬਾਰਿਸ਼ਾਂ ਜਿਹੜੀਆਂ ਵਾ, ਕਿਉਂਕਿ ਜਦੋਂ ਟੈਂਪਰੇਚਰ ਘੱਟ ਹੁੰਦਾ ਅਤੇ ਬਾਰਿਸ਼ਾਂ ਜਿਹੜੀਆਂ ਹੋਣ ਦੇ ਜ਼ਿਆਦਾ ਇਮਕਾਨ ਹੋ ਜਾਂਦੇ ਆ। ਅਤੇ ਤੀਸਰੇ ਨੰਬਰ 'ਤੇ ਜਿਹੜਾ ਵਾ ਗਰੀਨਰੀ ਹੋਏਗੀ ਅਤੇ ਤੁਹਾਨੂੰ ਖੁਦ ਵੀ ਦਿਲਕਸ਼ ਨਜ਼ਾਰਾ ਜਿਹੜਾ ਨਾ ਨਜ਼ਰ ਆਏਗਾ ਅਤੇ ਤੁਸੀਂ ਖੁਦ ਵੀ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰੋਗੇ। ਵੈਸੇ ਇੱਕ ਆਪਸ ਦੀ ਗੱਲ ਆ ਕਿ ਦੇਖੋ ਜਿਹੜਾ ਜਿਸ ਤਰ੍ਹਾਂ ਦਰਖਤ ਜਿਹੜੇ ਆ ਕਿੰਨੂ ਦੇ ਬੂਟੇ ਜਿਹੜੇ ਆ, ਇਹਨਾਂ ਦੀ ਸੂਰਤ ਹਾਲ ਥੋੜ੍ਹੀ ਜਿਹੀ ਤੁਹਾਨੂੰ ਲੱਗਦੀ ਹੋਏਗੀ ਯਾਰ ਕਿ ਇਹ ਬਹੁਤ ਆਏ ਹੋਏ ਆ। ਇਸੀ ਤਰ੍ਹਾਂ ਅਸੀਂ ਜਦੋਂ ਵਲੋਗ ਬਣਾਈ ਦਾ ਵਾ, ਤੁਸੀਂ ਇਹ ਹਿਸਾਬ ਲਗਾਓ ਕਿ ਸਾਡੇ ਨਾਲ ਕੀ ਹੁੰਦਾ ਹੋਏਗਾ। ਇਹ ਤਾਂ ਚਲੋ ਦਰਖਤ ਆ ਅਤੇ ਸਾਡੇ ਨਾਲ ਕੀ ਹੁੰਦਾ ਹੋਏਗਾ, ਅਸੀਂ ਗਰਮੀ ਦੇ ਵਿੱਚ ਐਡੀ ਸ਼ਿੱਦਤ ਨਾਲ ਵਲੋਗ ਬਣਾਈ ਦਾ, ਲੇਕਿਨ ਫਿਰ ਵੀ ਕੋਈ 6 7 10 ਇਹ ਤੋਂ ਜ਼ਿਆਦਾ ਵਿਊ ਆਉਂਦੇ ਨਹੀਂ ਹੈਗੇ। ਲੱਗਦਾ ਕੋਈ ਚੜ੍ਹਦੇ ਜੇ ਪੰਜਾਬ ਵਾਲੇ ਜਿਹੜੇ ਭਰਾ ਸਾਡੇ ਹੈਗੇ ਆ ਉਹ ਸਾਨੂੰ ਕੋਈ ਵੇਖਣਾ ਨਹੀਂ ਚਾਹੁੰਦੇ ਜਾਂ ਇਗਨੋਰ ਕਰ ਦਿੰਦੇ ਆ। ਚਲੋ ਕੋਈ ਨਹੀਂ, ਇੱਕ ਦਿਨ ਆਏਗਾ ਸਾਡਾ ਵੀ, ਤੁਸੀਂ ਸਾਨੂੰ ਵੇਖੋਗੇ ਇਨਸ਼ਾ ਅੱਲਾ ਸੁੰਮਾ ਇਨਸ਼ਾ ਅੱਲਾ। ਅਤੇ ਲਹਿੰਦੇ ਪੰਜਾਬ ਵਾਲਿਆਂ ਕੋਲੋਂ ਵੀ ਇਹੀ ਦਰਖਾਸਤ ਹੈ ਕਿ ਯਾਰ ਦੇਖੋ, ਅਸੀਂ ਕਿਹੜਾ ਕੋਈ ਦੂਸਰਾ ਕੋਂਟੈਂਟ ਤੁਹਾਨੂੰ ਦਿਖਾਉਂਦੇ ਹਾਂ ਜਿਹਦੇ ਵਿੱਚ ਅਸੀਂ ਫੈਮਿਲੀ ਵਲੋਗਿੰਗ ਕਰਦੇ ਹਾਂ ਜਾਂ ਕੋਈ ਚੂਰਨ ਵੇਚੀ ਦਾ। ਅਸੀਂ ਸਿਰਫ ਆਪਣਾ ਦੇਸੀ ਮਾਹੌਲ, ਆਪਣੇ ਜਿਹੜੇ ਕੋਈ ਸਕਾਫਤ ਆ, ਕਲਚਰ ਆ, ਟਰਡੀਸ਼ਨ ਆ, ਆਪਣੇ ਜਿਹੜੇ ਪੰਜਾਬੀ ਆ ਰਵਾਇਤ ਜਿਹੜੀ ਅਸੀਂ ਉਹਨੂੰ ਬਰਕਰਾਰ ਰੱਖਦੇ ਹੋਏ ਅਸੀਂ ਆਪਣੇ ਚੈਨਲ ਨੂੰ ਗਰੋ ਕਰਵਾਈ ਦਾ ਵਾ। ਵੀਡੀਓ ਬਣਾਈ ਦੀ ਆ, ਐਡੀ ਮਿਹਨਤ ਨਾਲ ਵੀਡੀਓ ਬਣਾਈ ਦੀ ਆ, ਬਟ ਸਿੰਗਲ 1 2 ਵਿਊ ਜਾਂ 5 7 ਵਿਊ ਇਹ ਵੈਸੇ ਜਿਹੜਾ ਨਾ ਇੱਕ ਅੱਛਾ ਨਹੀਂ ਹੈ। ਲੇਕਿਨ ਕੋਈ ਨਹੀਂ, ਇਨਸ਼ਾ ਅੱਲਾ ਆਹਿਸਤਾ ਆਹਿਸਤਾ ਹੋ ਜਾਏਗਾ ਬਿਹਤਰ। ਅਤੇ ਬਸ ਤੁਹਾਡੀ ਸਪੋਰਟ ਚਾਹੀਦੀ, ਜਿੰਨੀ ਸਪੋਰਟ ਕਰੋਗੇ ਓਨਾ ਸਾਨੂੰ ਵਿਊਜ਼ ਨਾ ਕੋਈ ਨਹੀਂ ਹੈਗਾ ਸਾਡਾ ਜਿਹੜਾ ਨਾ, ਸਾਨੂੰ ਇਹ ਸਿਰਫ ਅਸੀਂ ਆਪਣੇ ਪੰਜਾਬ ਨੂੰ ਨਾ ਪ੍ਰਮੋਟ ਕਰ ਦਈਏ। ਤੁਸੀਂ ਇਹ ਹਿਸਾਬ ਲਗਾ ਲਓ ਦੁਨੀਆ ਦੇ ਵਿੱਚ ਜਿੰਨੇ ਵੀ ਤਰੱਕੀ ਤੁਸੀਂ ਇਹ ਹਿਸਾਬ ਲਗਾਓ ਦੁਨੀਆ 'ਚ ਜਿੰਨੇ ਵੀ ਤਰੱਕੀ ਕਰਨ ਵਾਲੇ ਮੁਲਕ ਆ, ਉਹ ਕੌਮਾਂ ਕਿਉਂ ਤਰੱਕੀ ਕਰਦੀਆਂ ਵਾ। ਸਭ ਤੋਂ ਅਵਲ ਇਹ ਕਿ ਉਹਨਾਂ 'ਚ ਇਤਿਹਾਦ ਹੁੰਦਾ। ਦੂਸਰੇ ਨੰਬਰ 'ਤੇ ਕਿ ਉਹ ਆਪਣੀ ਜਿਹੜੀ ਮਾਂ ਬੋਲੀ, ਮਤਲਬ ਆਪਣੀ ਮਦਰ ਟੰਗ ਜਿਹੜੀ ਹੁੰਦੀ ਆ, ਮਤਲਬ ਜਿਹੜੀ ਪੈਦਾਇਸ਼ੀ ਬੱਚਾ ਸਿੱਖਦਾ ਵਾ ਮਾਂ ਬਾਪ ਤੋਂ, ਚਾਹੇ ਉਰਦੂ ਆ, ਚਾਹੇ ਉਹ ਪੰਜਾਬੀ ਹੈ, ਚਾਹੇ ਉਹ ਸਰਾਈਕੀ ਹੈ, ਚਾਹੇ ਉਹ ਸਿੰਧੀ ਹੈ, ਚਾਹੇ ਉਹ ਬਲੋਚੀ ਹੈ, ਚਾਹੇ ਉਹ ਹਿੰਦੀ ਹੈ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਫਰੈਂਚ ਹੈ, ਜਿਹੜੀ ਵੀ ਆ ਬੱਚਾ ਸਿੱਖਦਾ ਵਾ। ਇਸ ਲਈ ਉਹ ਇਸ ਵਜ੍ਹਾ ਤਰੱਕੀ ਕਰਦੇ ਆ ਕਿ ਉਹ ਆਪਣੀ ਮਦਰ ਟੰਗ ਜਿਹੜੀ ਹੈ ਨਾ ਉਹਨੂੰ ਨਹੀਂ ਛੱਡਦੇ ਹੈਗੇ। ਅਸੀਂ ਬੇਸਿਕਲੀ ਸਾਡੇ ਇੱਥੇ ਹੁਣ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਭੁੱਲ ਗਏ ਆਪਣੀ ਮਾਂ ਬੋਲੀ ਨੂੰ, ਕਿ ਉਹਨੂੰ ਬੱਚਿਆਂ ਨੂੰ ਬੁਰਾ ਮਹਿਸੂਸ ਹੁੰਦਾ ਜੀ ਅਸੀਂ ਆਪਣੀ ਜਿਹੜੀ ਆ ਪੰਜਾਬੀ ਬੋਲਦੇ ਹੋਏ। ਅਤੇ ਅੱਲਾ ਦਾ ਸ਼ੁਕਰ ਹੈ ਸਾਨੂੰ ਤਾਂ ਪ੍ਰਾਊਡ ਹੈ ਕਿ ਅਸੀਂ ਭਾਈ ਪੰਜਾਬੀ ਹੁੰਦੇ ਹਾਂ। ਅਤੇ ਅਤੇ ਅਸੀਂ ਜਿੰਨੇ ਵੀ ਵਲੋਗ ਬਣਾਏ ਤਾਂ ਸਾਡਾ ਕਤਨ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਸਾਡੀ ਵਜ੍ਹਾ ਤੋਂ ਤੁਹਾਡੀ ਦਿਲ ਆਜ਼ਾਰੀ ਹੋਵੇ। ਅਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅੱਛੇ ਤੋਂ ਅੱਛੀ ਚੀਜ਼ ਜਿਹੜੀ ਹੈ ਨਾ ਉਹ ਆਪਣੇ ਜਿਹੜੇ ਵੀਵਰਸ ਆ, ਚਾਹੇ ਉਹ 1 ਆ, ਚਾਹੇ 10 ਆ, ਭਾਵੇਂ 3 ਆ, ਭਾਵੇਂ 2 ਆ, ਭਾਵੇਂ 1 ਆ, ਭਾਵੇਂ ਨਹੀਂ ਵੀ ਸਾਨੂੰ ਉਹ ਵਾਚ ਕਰਦੇ, ਲੇਕਿਨ ਸਾਡੀ ਵੀਡੀਓ ਨੂੰ ਮਾੜਾ ਜਿਹਾ ਵੀ ਦੇਖਦੇ ਆ ਨਾ 20 30 ਸਕਿੰਟ ਵੀ, ਅਤੇ ਸਾਡੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਅੱਛੀ ਚੀਜ਼ ਦਿਖਾਈਏ। ਜਿੱਦਾਂ ਅਸੀਂ ਹੁਣ ਆਪਣਾ ਦਿਖਾਈ ਦਾ ਕਿ ਅਸੀਂ ਪੰਜਾਬ ਦੇ ਵਿੱਚ ਕਿ ਜਿਹੜੇ ਕਿੰਨੂ ਦੇ ਕੀ ਹਾਲਾਤ ਜਾ ਰਹੇ ਆ, ਜਾਂ ਅਮਰੂਦ ਦੇ ਤੁਹਾਨੂੰ ਪਤਾ ਕਾਫੀ ਜ਼ਿਆਦਾ ਵਲੋਗ ਬਣਾਇਆ ਉਹਦਾ। ਜਾਮਨ ਹੋ ਗਈ, ਅਤੇ ਮਿਸਾਲ ਤੌਰ 'ਤੇ ਇੱਦਾਂ ਦੀ ਚੀਜ਼ਾਂ ਜਿਹੜੀਆਂ ਮਤਲਬ ਅੱਛੀ ਚੀਜ਼ ਅਸੀਂ ਦਿਖਾਈ ਦੀ ਹੈ, ਨਾ ਕਿ ਅਸੀਂ ਕੋਈ ਇਹੋ ਜਿਹਾ ਕੋਂਟੈਂਟ ਸਾਨੂੰ ਖੁਦ ਨਹੀਂ ਜ਼ੇਬ ਨਹੀਂ ਦਿੰਦਾ ਹੈਗਾ, ਪਸੰਦ ਨਹੀਂ ਹੈਗਾ ਕਿ ਅਸੀਂ ਆਪਣੀ ਆਵਾਮ ਨੂੰ, ਆਪਣੇ ਵੀਵਰਸ ਜਿਹੜੇ ਸਾਡੇ ਅਕਰੋਸ ਦਾ ਕੰਟਰੀ ਜਿਹੜੇ ਹੈਗੇ ਆ, ਬੈਰੂਨ ਮੁਲਕ ਬੈਠੇ ਹੋਏ ਜਿਹੜੇ ਸਾਨੂੰ ਦੇਖਦੇ ਆ, ਕਿ ਅਸੀਂ ਉਹਨਾਂ ਨੂੰ ਇੱਦਾਂ ਦੀ ਕੋਈ ਚੀਜ਼ ਦਿਖਾਈਏ।
ਅੱਜ ਦੀ ਲਾਈਵ ਸਟਰੀਮ ਦਾ ਮਤਲਬ ਹੀ ਸਿਰਫ ਇਹ ਸੀਗਾ ਕਿ ਅਸੀਂ ਆਪਣੇ ਜਿਹੜੇ ਵੀਵਰਸ ਆ ਅਗਰ ਸਾਨੂੰ ਲਾਈਵ ਸਟਰੀਮ ਦੇ ਜ਼ਰੀਏ ਵੇਖਦੇ ਆ ਅਤੇ ਉਹਨਾਂ ਤੱਕ ਮੈਸੇਜ ਇਹੀ ਪਹੁੰਚਾਉਣਾ ਸੀਗਾ ਕਿ ਯਾਰ ਦੇਖੋ ਹੁਣ ਤਾਂ ਮਾਸ਼ਾਅੱਲਾ ਅੱਛਾ ਮੌਸਮ ਜਾ ਰਿਹਾ ਵਾ ਅਤੇ ਸਿਰਫ ਤੁਹਾਡਾ ਇੱਕ ਕਲਿੱਕ ਜਿਹੜਾ ਨਾ ਅਗਲੇ ਬੰਦੇ ਦੇ ਵਾਸਤੇ ਇੱਕ ਬਹੁਤ ਪੋਟੈਂਸ਼ੀਅਲ ਕ੍ਰੀਏਟ ਕਰਦਾ ਵਾ। ਮਤਲਬ ਕਿ ਇਹ ਉਹਨੂੰ ਬੜਾ ਹੌਸਲਾ ਹੁੰਦਾ ਵਾ, ਸਾਨੂੰ ਬਹੁਤ ਹੌਸਲਾ ਹੁੰਦਾ ਕਿ ਜਦੋਂ ਕੋਈ ਸਾਡਾ ਵੀਵਰ ਸਾਨੂੰ ਦੇਖਦਾ ਵਾ ਅਤੇ ਉੱਤੋਂ ਸਾਨੂੰ ਜਦੋਂ ਕਮੈਂਟ ਆਉਂਦਾ ਸਾਡੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ। ਸਿੰਗਲ ਭਾਵੇਂ ਇੱਕ ਕਮੈਂਟ ਹੋ ਜਾਵੇ, ਭਾਵੇਂ ਉਹ 'ਚ ਜੋ ਮਰਜ਼ੀ ਲਿਖ ਦੇਵੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਯਾਰ ਸਾਡਾ ਕੋਈ ਵੀਵਰ ਜਿਹੜਾ ਨਾ ਉਹ ਸਾਨੂੰ ਕਮੈਂਟ ਕਰਦਾ ਵਾ ਅਤੇ ਕਮੈਂਟ ਵਿੱਚ ਯਾਰ ਆਪਣੀ ਰਾਏ ਦਾ ਇਜ਼ਹਾਰ ਕਰਦਾ, ਜਾਂ ਕੋਈ ਸਾਡੀ ਗਲਤੀ ਮਿਸਾਲ ਤੌਰ 'ਤੇ ਕਿ ਯਾਰ ਬਈ ਤੇਰੀ ਐਡੀਟਿੰਗ ਨਹੀਂ ਠੀਕ, ਜਾਂ ਬਈ ਤੂੰ ਥੋੜ੍ਹੇ ਆਪਣੇ ਆਪ ਨੂੰ ਚੇਂਜ ਕਰ ਸਟਾਈਲ ਨੂੰ, ਜਾਂ ਕੋਈ ਵੀ ਚੀਜ਼ ਆ ਅਸੀਂ ਉਹਨੂੰ ਬੜਾ ਐਪਰੀਸ਼ੀਏਟ ਕਰੀਦਾ ਅਤੇ ਉਸ ਚੀਜ਼ 'ਤੇ ਅਸੀਂ ਅਮਲ ਵੀ ਕਰੀਦਾ। ਅਤੇ ਵਲੋਗਿੰਗ ਦਾ ਸਫ਼ਰ ਕੋਈ ਆਸਾਨ ਸਫ਼ਰ ਨਹੀਂ ਹੈਗਾ। ਇਹਦੇ ਵਿੱਚ ਲੋਕ ਬਹੁਤ ਜ਼ਿਆਦਾ ਕੁਛ ਕਹਿੰਦੇ ਆ, ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪੈਂਦਾ ਵਾ। ਅਤੇ ਲੇਕਿਨ ਅਗਰ ਤੁਸੀਂ ਇਹਨਾਂ ਮੁਸ਼ਕਿਲਾਂ ਨੂੰ ਪਾਰ ਕਰ ਗਏ ਨਾ, ਸਮਝ ਲਓ ਕਿ ਤੁਸੀਂ ਹੋ ਗਏ ਕਾਮਯਾਬ। ਅਤੇ ਅਲਹਮਦੁਲਿਲਾ ਸਾਨੂੰ ਸਾਡਾ ਕੋਂਟੈਂਟ ਹੀ ਨਹੀਂ ਐਸਾ ਕਿ ਸਾਨੂੰ ਕੋਈ ਲੋਕ ਕੁਛ ਕਹਿਣਗੇ ਇੰਨਾ, ਅਤੇ ਫਿਰ ਵੀ ਕੋਈ ਇੱਕਾ ਦੁੱਕਾ ਹੁੰਦੇ ਆ 100 ਦੇ ਵਿੱਚੋਂ ਕੋਈ 2 ਬੰਦੇ ਉਹ ਨੈਗੇਟਿਵ ਕਮੈਂਟ ਕਰਦੇ ਆ, ਲੇਕਿਨ ਆਪਾਂ ਉਹਨਾਂ ਨੂੰ ਮੁਸਕਰਾ ਕੇ ਉਹਨਾਂ ਦਾ ਜਵਾਬ ਦੇ ਦਈਦਾ ਉਹਨਾਂ ਨੂੰ। ਕਾਫੀ ਸਾਰੇ ਬਾਈ ਜਿਹੜੇ ਆ ਉਹ ਸਮਝਦੇ ਆ ਕਿ ਸਿਰਫ ਕੈਮਰਾ ਚੱਕ ਲੈਣਾ ਬਹੁਤ ਵੱਡਾ ਫਨ ਆ। ਨਾ ਬਈ ਨਾ, ਕੈਮਰਾ ਚੱਕ ਕੇ ਉਹਦੇ ਅੱਗੇ ਖਲੋ ਕੇ ਬੋਲਣਾ ਜਿਹੜਾ ਨਾ ਉਹ ਸਭ ਤੋਂ ਵੱਡਾ ਚੈਲੰਜ ਦੁਨੀਆ ਦੇ ਵਿੱਚ ਮੇਰੇ ਹਿਸਾਬ ਦੇ ਨਾਲ, ਬਕੌਲ ਮੇਰੇ ਸਭ ਤੋਂ ਵੱਡਾ ਚੈਲੰਜ ਇਹ ਕਿ ਤੁਸੀਂ ਕੁਛ ਬੋਲਣਾ, ਕੁਛ ਅਲਫਾਜ਼ ਜਿਹੜੇ ਆ ਤੁਸੀਂ ਬੋਲਣੇ, ਮੁਨਾਸਬ ਅਲਫਾਜ਼ ਜਿਹੜੇ ਆ ਕਿ ਅਗਲੇ ਬੰਦੇ ਨੂੰ ਤੁਸੀਂ ਮੁਖਾਤਬ ਕਰਕੇ ਇਹ ਜਿਹੜਾ ਤੁਸੀਂ ਬੋਲਣਾ ਨਾ, ਇਹ ਸਭ ਤੋਂ ਵੱਡਾ ਚੈਲੰਜ ਆ ਮੇਰੇ ਹਿਸਾਬ ਨਾਲ ਦੁਨੀਆ ਦੇ ਵਿੱਚ ਨਾ, ਅਤੇ ਇਹ ਸੌਖਾ ਕੰਮ ਨਹੀਂ ਹੈਗਾ। ਕੈਮਰੇ ਦੇ ਮਗਰ ਜਦੋਂ ਅਸੀਂ ਬੋਲੀ ਦਾ ਵਾ, ਬਹੁਤ ਸਾਰੇ ਸਾਡੇ ਵਿਚਾਰ ਹੁੰਦੇ ਆ, ਬਹੁਤ ਸਾਰੇ ਸਾਡੇ ਅਲਫਾਜ਼ ਹੁੰਦੇ ਆ, ਲੇਕਿਨ ਕੁਛ ਕੰਮ ਸਕ੍ਰਿਪਟਡ ਹੁੰਦੇ ਆ। ਮਿਸਾਲ ਤੌਰ 'ਤੇ ਕੁਛ ਮੇਰੇ ਵਲੋਗ ਜਿਹੜੇ ਆ ਉਹ ਸਕ੍ਰਿਪਟਡ ਵੀ ਹੁੰਦੇ ਆ, ਮਤਲਬ ਕਿ ਅਸੀਂ ਉਹਨਾਂ ਨੂੰ ਤਹਿਰੀਰ ਅਸੀਂ ਖੁਦ ਲਿਖੀ ਦੀ ਹੈ, ਲਫ਼ਜ਼ ਬਾਏ ਲਫ਼ਜ਼ ਜਿਹੜਾ ਨਾ ਉਹਨੂੰ ਅਸੀਂ ਗੌਰ ਕਰੀਦਾ ਕਿ ਯਾਰ ਸਾਡੀ ਵਜ੍ਹਾ ਤੋਂ ਕਿਸੇ ਹੋਰ ਭਾਈ ਦੀ ਜਾਂ ਹੋਰ ਕਿਸੇ ਬੰਦੇ ਦੀ ਨਾ ਦਿਲ ਆਜ਼ਾਰੀ ਨਾ ਹੋਵੇ। ਬਸ ਅਸੀਂ ਆਪਣੀ ਅੱਛੀ ਚੀਜ਼ ਜਿਹੜੀ ਹੈ ਨਾ ਉਹ ਲੋਕਾਂ ਨੂੰ ਅਸੀਂ ਦਿਖਾ ਦਈਏ, ਅਤੇ ਇਸ ਵਜ੍ਹਾ ਤੋਂ ਅਸੀਂ ਕਾਫੀ ਜ਼ਿਆਦਾ ਨਾ ਉਹ 'ਤੇ ਡਬਲ ਮਿਹਨਤ ਕਰੀ ਦੀ ਆ। ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਦੇ ਵਲੋਗ ਵਿੱਚ ਜਿਹੜਾ ਆਪਾਂ ਕੱਲ੍ਹ ਅਪਲੋਡ ਕੀਤਾ, ਕੱਲ੍ਹ ਸ਼ਾਮੀ 6 ਵਜੇ ਦੇ ਕਰੀਬ, ਉਹਦੇ ਵਿੱਚ ਮੈਂ ਤੁਹਾਡੇ ਨਾਲ ਇਜ਼ਹਾਰ ਕਰ ਰਿਹਾ ਸੀਗਾ ਕਿ ਅਸੀਂ ਆਪਣੀ ਇੱਕ ਨਵੀਂ ਸੀਰੀਜ਼ ਜਿਹਨੂੰ ਅਸੀਂ ਕਹਿੰਦੇ ਹਾਂ ਟੋਬਾ ਟੇਕ ਸਿੰਘ ਡਾਕੂਮੈਂਟਰੀ ਸੀਰੀਜ਼ ਅਸੀਂ ਅਪਲੋਡ ਕਰਨ ਜਾ ਰਹੇ ਹਾਂ ਅਨਕਰੀਬ।
ਤੇ ਇਨਸ਼ਾਅੱਲਾ ਤੁਸੀਂ ਉਹਨੂੰ ਹਰ ਸੂਰਤ 'ਚ ਵੇਖਿਓ, ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲੇਗੀ। ਸ਼ਾਇਦ ਜਿਹੜਾ ਕੋਈ ਹੋਰ ਵਲੋਗਰ ਜਾਂ ਕੰਟੈਂਟ ਕ੍ਰੀਏਟਰ ਜਿਹੜਾ ਪੰਜਾਬੀ ਹੋਏਗਾ ਜਾਂ ਉਰਦੂ ਵਾਲਾ ਹੋਏਗਾ ਜਾਂ ਕੋਈ ਇੰਟਰਨੈਸ਼ਨਲ ਹੋਏਗਾ, ਸ਼ਾਇਦ ਤੁਹਾਨੂੰ ਵਿਖਾਉਂਦਾ ਹੋਊਗਾ ਟੋਬਾ ਟੇਕਸਿੰਗ ਦੇ ਮੁਤਲਕ। ਅਸੀਂ ਕੋਸ਼ਿਸ਼ ਕਰਾਂਗੇ ਅੱਛੀ ਤੋਂ ਅੱਛੀ ਇਨਫੋਰਮੇਸ਼ਨ ਤੁਹਾਨੂੰ ਦਈਏ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪਾਏਦਾਰ ਅਤੇ ਅੱਛਾ ਕਲਚਰ ਆਪਣਾ ਰਵਾਇਤ ਜਿਹੜੀ ਹੈ ਨਾ ਅੱਛੀ ਤੁਹਾਨੂੰ ਪੇਸ਼ ਕਰੀਏ। ਅਤੇ ਜਿਹੜੇ ਮੈਨੂੰ ਵੇਖਣ ਵਾਲੇ ਆ ਉਹਨਾਂ ਅੱਗੇ ਸਿਰਫ ਇੱਕ ਛੋਟੀ ਜਿਹੀ ਰਿਕੁਐਸਟ ਆ ਕਿ ਤੁਸੀਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਅਤੇ ਜਿਹੜੀਆਂ ਵੀਡੀਓ ਆ ਉਹਨਾਂ ਨੂੰ ਕਰਨਾ ਲਾਈਕ ਕਮੈਂਟ ਅਤੇ ਸ਼ੇਅਰ, ਅਤੇ ਬੈਲ ਆਈਕਨ ਨੂੰ ਤੁਸੀਂ ਪ੍ਰੈਸ ਕਰ ਦੇਣਾ ਅਤੇ ਨੋਟੀਫਿਕੇਸ਼ਨ ਔਨ ਕਰ ਦੇਣੇ ਆ, ਤਾਂ ਕਿ ਤੁਹਾਨੂੰ ਲਾਈਵ ਦੇ ਜਾਂ ਸ਼ੋਰਟਸ ਦੇ ਜਾਂ ਜਿਹੜੇ ਹੈਗੇ ਆਪਣੀ ਲੌਂਗ ਵਲੋਗ ਜਿਹੜੇ ਆਪਣੀ ਮੇਨ ਵੀਡੀਓ ਜਿਹੜੀ ਹੁੰਦੀ ਹੈ ਉਹਦੇ ਤੁਹਾਨੂੰ ਜਿਹੜੇ ਨਾ ਡਾਇਰੈਕਟ ਲਿੰਕ ਵਗੈਰਾ ਵੀ ਆਉਂਦੇ ਰਹਿਣ ਅਤੇ ਤੁਹਾਨੂੰ ਨੋਟੀਫਿਕੇਸ਼ਨ ਵੀ ਆਉਂਦੇ ਰਹਿਣ, ਤਾਂ ਕਿ ਤੁਸੀਂ ਅੱਛੀ ਤੋਂ ਅੱਛਾ ਕਲਚਰ ਜਿਹੜਾ ਉਹ ਤੁਸੀਂ ਵੇਖ ਸਕੋ ਆਪਣਾ। ਅਤੇ ਦੇਖੋ ਹੁਣ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਾਂ ਨੂੰ ਲੰਗਰ ਵੀ ਲੱਭ ਗਿਆ। ਹੁਣ ਤੁਸੀਂ ਕਹਿਣਾ ਲੰਗਰ ਕਿਹੜਾ, ਹੁਣ ਤੁਹਾਨੂੰ ਦਿਖਾਉਂਦੇ ਆ ਲੰਗਰ ਕਿਹੜਾ। ਮੈਂ ਤਾਂ ਵੈਸੇ ਹੀ ਫਿਰ ਰਿਹਾ ਸੀਗਾ, ਮੈਂ ਕਿਹਾ ਜ਼ਰਾ ਚੈੱਕ ਕਰੀਏ ਆਪਣੇ ਮੁਰੱਬੇ ਦੇ ਹਾਲ ਹਵਾਲ ਫਾਰਮ ਦੇ, ਅਤੇ ਮਾਸ਼ਾਅੱਲਾ ਚੈੱਕ ਕਰੋ ਆਪਾਂ ਨੂੰ 2 ਅਮਰੂਦ ਲੱਭ ਗਏ ਆ। ਹੁਣ ਆਪਾਂ ਕਰਾਂਗੇ ਲੰਗਰ ਸ਼ਰੀਫ ਇਹਨਾਂ ਦਾ, ਆਪਾਂ ਛੱਡਣੇ ਨਹੀਂ ਹੈਗੇ ਇਹ। ਮਾਸ਼ਾਅੱਲਾ ਵੈਸੇ ਕਿ ਅਮਰੂਦ ਲੱਗੇ ਬਹੁਤ ਜ਼ਿਆਦਾ ਸੀ, ਲੇਕਿਨ ਤੁਹਾਨੂੰ ਪਤਾ ਸੌਣ ਭਾਦੋ ਵਿੱਚ ਇਹਨਾਂ ਨੂੰ ਨਾ ਕੀੜੇ ਪੈ ਜਾਂਦੇ ਆ, ਅਤੇ ਇਸ ਵਜ੍ਹਾ ਤੋਂ ਕਿ ਸਪਰੇਅ ਤਾਂ ਹੋਈ ਨਹੀਂ, ਜਿਹਦੀ ਵਜ੍ਹਾ ਤੋਂ ਥੋੜ੍ਹਾ ਨੁਕਸਾਨ ਹੋਇਆ। ਆਪ ਤਾਂ ਖਾਧੇ ਨਹੀਂ, ਆਵਾਮ ਨੇ ਵੀ ਨਹੀਂ ਖਾਧੇ, ਇਨਸ਼ਾਅੱਲਾ ਅਗਲੇ ਸਾਲ ਕਰਾਂਗੇ। ਲੇਕਿਨ ਜਿਹੜੇ ਬਚ ਗਏ ਉਹ ਚੈੱਕ ਕਰੋ ਜ਼ਰਾ, ਮੀਆਂ ਮੀਆਂ ਯਾ ਸਦੀਕ। ਅਤੇ ਹੁਣ ਆਪਾਂ ਖਾਂਦੇ ਹਾਂ ਆਪਣਾ ਅਮਰੂਦ ਜਿਹੜੇ ਆਪਾਂ ਤੋੜ ਕੇ ਲਿਆਏ ਹਾਂ, ਅਤੇ ਤੁਹਾਨੂੰ ਦੱਸਦੇ ਇਹਦਾ ਟੇਸਟ ਕਿਹੋ ਜਿਹਾ। ਮਾਸ਼ਾਅੱਲਾ ਜੀ ਬੜਾ ਜ਼ਬਰਦਸਤ ਮਿੱਠਾ ਅਮਰੂਦ। ਅਸਲ 'ਚ ਨਾ ਇਹ ਹੈਗੀ ਹੈ ਹਾਈਬ੍ਰਿਡ ਵਰਾਇਟੀ ਅਸੀਂ ਲਗਾਈ ਸੀਗੀ, ਅਤੇ ਉਹ ਜਿਹੜਾ ਤੁਹਾਨੂੰ ਸਾਹਮਣੇ ਦਰਖਤ ਬੂਟਾ ਨਜ਼ਰ ਆ ਰਿਹਾ ਨਾ ਅਮਰੂਦ ਦਾ, ਇਹ ਹੈਗਾ ਵਾ ਦੇਸੀ। ਇਹਨੂੰ ਸਾਲ 'ਚ 2 ਦਫਾ ਵੀ ਫਲ ਲੱਗ ਜਾਂਦਾ ਵਾ, 1 ਦਫਾ ਵੀ ਲੱਗ ਜਾਂਦਾ, ਮਰਜ਼ੀ ਦਾ ਮਾਲਕ ਲੱਗ ਜਾਂਦਾ, ਨਹੀਂ ਵੀ ਲੱਗਦਾ। ਅਤੇ ਲੇਕਿਨ ਆਹ ਜਿਹੜਾ ਵਾ ਹਾਈਬ੍ਰਿਡ ਆ ਇਹਦਾ ਕੋਈ ਜ਼ਾਇਕਾ ਜਿਹੜਾ ਨਾ ਉਸ ਹਿਸਾਬ ਦਾ ਨਹੀਂ ਹੁੰਦਾ ਜਿਹੜੀ ਦੇਸੀ ਚੀਜ਼ ਦਾ ਹੁੰਦਾ। ਮਤਲਬ ਮਿੱਠਾ ਤਾਂ ਹੁੰਦਾ ਵਾ, ਲੇਕਿਨ ਹਲਕੀ ਹਲਕੀ ਨਾ ਤੁਹਾਨੂੰ ਇਹ 'ਚੋਂ ਕੜਵਾਹਟ ਹਲਕੀ ਹਲਕੀ ਬਹੁਤ ਹਲਕੀ ਲਿਟਲ ਬਿਟ ਨਾਲ ਤੁਹਾਨੂੰ ਮਹਿਸੂਸ ਹੋਏਗੀ, ਲੇਕਿਨ ਐਡਾ ਵੀ ਕੌੜਾ ਨਹੀਂ ਹੁੰਦਾ ਹੈਗਾ। ਲੇਕਿਨ ਅਮਰੂਦ ਹਮੇਸ਼ਾ ਕੱਚਾ ਖਾਓ, ਕੱਚੀ ਸਬਜ਼ੀ ਕੱਚਾ ਫਲ, ਉਹਦੇ ਤੁਹਾਨੂੰ ਡਬਲ ਵਾਈਟਾਮਿਨ ਮਿਲਦੇ ਆ। ਜਿਸ ਤਰ੍ਹਾਂ ਤੁਹਾਨੂੰ ਆਪਣੇ ਵਲੋਗ ਵਿੱਚ ਵੀ ਦੱਸਦਾ ਰਿਹਾ ਕਿ ਜਿੰਨੇ ਜ਼ਿਆਦਾ ਕੱਚੀਆਂ ਚੀਜ਼ਾਂ ਤੁਸੀਂ ਖਾਓਗੇ ਉਨੇ ਜ਼ਿਆਦਾ ਤੁਹਾਨੂੰ ਵਾਈਟਾਮਿਨ ਮਿਲਣਗੇ। ਅਤੇ ਬੇਸਿਕਲੀ ਅਮਰੂਦ ਜਿਹੜੇ ਹੁੰਦੇ ਨਾ ਅਮਰੂਦ, ਇਹ ਤੁਹਾਡਾ ਡਾਇਜੈਸਟਿਵ ਸਿਸਟਮ ਜਿਹੜਾ ਹੈ, ਪੰਜਾਬੀ ਵਿੱਚ ਇਹਨੂੰ ਅਸੀਂ ਮਿਹਦੇ ਦੇ ਕਹਿ ਲੈ, ਜਿਹੜੇ ਮਰੀਜ਼ ਹੁੰਦੇ ਨਾ ਮਿਹਦੇ ਦਾ ਕੋਈ ਮਸਲਾ ਹੋਵੇ ਤੁਹਾਨੂੰ, ਇਹ ਗੈਸ ਵਗੈਰਾ ਤੋਂ ਜਾਂ ਦੂਸਰੀਆਂ ਚੀਜ਼ਾਂ ਤੋਂ ਬਹੁਤ ਫਾਕਾ ਇਹਦੇ ਨਾਲ ਹੁੰਦਾ। ਇਹ ਕਬਜ਼ ਵਗੈਰਾ ਨਹੀਂ ਹੋਣ ਦਿੰਦਾ ਅਮਰੂਦ ਜਿਹੜਾ, ਬਹੁਤ ਇਹਦੇ ਫਾਇਦੇ ਆ। ਨੁਕਸਾਨ ਜ਼ਾਹਰੀ ਗੱਲ ਕਿਸੇ ਚੀਜ਼ ਦਾ ਨਹੀਂ ਹੁੰਦਾ। ਜਿਹੜੀ ਤੁਸੀਂ ਖਾਓਗੇ ਨਾ ਫਲ ਜਾਂ ਫਰੂਟ, ਉਹਦਾ ਨੁਕਸਾਨ ਨਹੀਂ ਹੋਏਗਾ, ਉਲਟ ਤੁਹਾਨੂੰ ਉਹਦਾ ਬੈਨੀਫਿਟ ਡਬਲ ਮਿਲੇਗਾ। ਜਿਹੜੀ ਹੁੰਦੀ ਆ ਪਾਲਕ ਜਾਂ ਥੋੜ੍ਹੀ ਸਬਜ਼ ਜਿਹੜੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਵਾ, ਉਹਨਾਂ 'ਚ ਥੋੜ੍ਹਾ ਆਇਰਨ ਵਗੈਰਾ ਜ਼ਿਆਦਾ ਹੁੰਦਾ ਵਾ, ਅਤੇ ਹਫ਼ਤੇ 'ਚ ਤੁਸੀਂ ਖਾਓ ਜ਼ਰੂਰ।
ਆਇਰਨ ਦੀ ਡੈਫੀਸ਼ੀਐਂਸੀ ਦੇ ਬੜੇ ਨੁਕਸਾਨ ਹੋ ਸਕਦੇ ਤੁਹਾਨੂੰ। ਅਤੇ ਇਸ ਲਈ ਵਾਈਟਾਮਿਨ ਵਾਲੀ ਚੀਜ਼ਾਂ ਜਿਹੜੀਆਂ ਜ਼ਿਆਦਾ ਖਾਇਆ ਕਰੋ। ਮੱਛਲੀ ਹੋ ਗਈ, ਅੰਡੇ ਹੋ ਗਏ, ਅਤੇ ਅੰਡਿਆਂ ਨੂੰ ਆਪਣੀ ਜਿਹੜੀ ਰੂਟੀਨ ਹੈ ਡਾਇਟ ਪਲਾਨ ਜਿਹੜਾ ਹੁੰਦਾ ਵਾ, ਮਤਲਬ ਰੋਜ਼ਾਨਾ ਦੀ ਜਿਹੜੀ ਬੁਨਿਆਦ 'ਤੇ ਤੁਸੀਂ ਖਾਣਾ ਖਾਂਦੇ ਆ, ਉਹਦੀ ਤਰਤੀਬ ਜਿਹੜੀ ਆ ਉਹ 'ਚ ਤੁਸੀਂ ਆਂਡੇ ਨੂੰ ਜ਼ਰੂਰ ਇਸਤੇਮਾਲ ਕਰੋ। ਆਂਡਾ ਜਿਹੜਾ ਤੁਹਾਡੇ ਵਾਈਟ ਸੈੱਲ ਜਿਹੜੇ ਆ ਨਾ, ਸਫੇਦ ਖੱਲੀਆਂ, ਚਿੱਟੀਆਂ ਖੱਲੀਆਂ ਜਿਹੜੀਆਂ ਹੁੰਦੀਆਂ ਨੇ ਪੰਜਾਬੀ ਵਿੱਚ, ਉਹਨਾਂ ਨੂੰ ਪੂਰੀਆਂ ਕਰਦਾ ਵਾ। ਅਤੇ ਹੋਰ ਵੀ ਜਿਹੜੀ ਤੁਹਾਡੇ ਪ੍ਰੋਟੀਨ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ, ਉਹਨੂੰ ਉਹ 'ਚ ਵੀ ਇਜ਼ਾਫਾ ਕਰਦਾ ਵਾ। ਅਤੇ ਉਹਨੂੰ ਜ਼ਿਆਦਾ ਆਂਡੇ ਨੂੰ, ਮਤਲਬ ਕਿ ਸੁਬਾਹ ਨੂੰ ਤੁਸੀਂ ਅਗਰ ਇੱਕ ਅੰਡਾ ਖਾ ਲਓ, ਬਹੁਤ ਬਿਹਤਰ ਆ। ਰਾਤ ਨੂੰ ਤੁਸੀਂ ਸੌਣ ਤੋਂ ਪਹਿਲੇ ਹਲਦੀ ਦੁੱਧ ਪੀ ਲਓ, ਦੁੱਧ ਵਿੱਚ ਸ਼ਹਿਦ ਪਾ ਕੇ ਪੀ ਲਓ, ਜਾਂ ਦੁੱਧ ਵੈਸੇ ਪੀ ਲਓ, ਬਹੁਤ ਬਿਹਤਰ ਹੁੰਦਾ ਵਾ। ਲਓ ਜੀ, ਆਪਾਂ ਤੁਹਾਡੇ ਵਾਸਤੇ ਇੱਕ ਸਵਾਲ ਛੱਡ ਦਿੱਤਾ ਕਿ ਤੁਸੀਂ ਵਲੋਗਿੰਗ ਨੂੰ ਥੋੜ੍ਹਾ ਜ਼ਿਆਦਾ ਪਸੰਦ ਕਰਦੇ, ਜਾਂ ਵਾਚਿੰਗ ਵੀਡੀਓ ਜਿਹੜੀ ਆ ਵਾ, ਕੋਈ ਵੀਡੀਓ ਤੁਸੀਂ ਦੇਖਦੇ ਆ ਉਹਨੂੰ ਤੁਸੀਂ ਜ਼ਿਆਦਾ ਪਸੰਦ ਕਰਦੇ ਆ। ਆਪਣੇ ਰਾਏ ਦਾ ਜਿਹੜਾ ਨਾ ਇਜ਼ਹਾਰ ਤੁਸੀਂ ਕਰੋ ਸਾਡੇ ਨਾਲ, ਆਨਸਰ ਦੇਵੋ ਸਾਨੂੰ ਕਮੈਂਟ ਦੇ ਵਿੱਚ ਜਾਂ ਇਹਦੇ ਵਿੱਚ। ਅਤੇ ਤੁਸੀਂ ਇੱਕ ਸਵਾਲ ਦਾ ਹੋਰ ਜਵਾਬ ਦੇਵੋ ਕਿ ਮੌਸਮਿਆਤੀ ਤਬਦੀਲੀ ਤੋਂ ਬਚਣ ਵਾਸਤੇ ਤੁਸੀਂ ਕੀ ਇhtiyati ਤਦਾਬੀਰ ਜਿਹੜੀਆਂ ਤੁਸੀਂ ਇਖਤਿਆਰ ਕਰੋਗੇ। ਆਪਣੇ ਨਾ ਤੁਸੀਂ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸਣੇ, ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਨਾ। ਅਤੇ ਰਿਕੁਐਸਟ ਇਹ ਹੈ ਕਿ ਨੈਗੇਟਿਵ ਆਨਸਰਿੰਗ ਤੋਂ ਪਹਿਲੇ ਥੋੜ੍ਹਾ ਜਿਹਾ ਗੌਰ ਕਰਨਾ ਤੁਸੀਂ, ਕਿ ਪੋਜ਼ੀਟਿਵ ਜਿਹੜੀ ਚੀਜ਼ ਹੈ, ਕਿਉਂਕਿ ਇੱਕ ਬੰਦਾ ਸਿਰਫ ਲਾਈਵ ਸਟਰੀਮ ਨਹੀਂ ਦੇਖਦਾ ਹੁੰਦਾ, ਕਾफ़ी ज़्यादा लोग देखते, पूरी दुनिया च लोग देखते हैं। तो इस वजह तो ना थोड़ा जा एहतियात के साथ आंसर दिया जाए उसका। तो ਦੇਖੋ, ਮੇਰੀ ਵਜ੍ਹਾ ਤੋਂ ਜਾਂ ਤੁਹਾਡੀ ਕਿਸੇ ਸਿੰਗਲ ਬੰਦੇ ਦੀ ਵਜ੍ਹਾ ਤੋਂ ਹੋਰ ਕਈ ਬੰਦਿਆਂ ਦੀ ਦਿਲਜ਼ਾਰੀ ਹੁੰਦੀ, ਫਿਰ ਅੱਗੇ ਤੋਂ ਅੱਗੇ ਕਮੈਂਟਸ ਆਉਂਦੇ ਰਹਿੰਦੇ ਆ ਉਲਟੇ ਸਿੱਧੇ। ਤਾਂ ਉਸ ਤੋਂ ਬਚਣ ਵਾਸਤੇ ਨਾ ਥੋੜ੍ਹੀ ਜਿਹੀ ਪਹਿਲੇ ਹੀ ਇਹਤਿਆਤ ਕਰ ਲੈਣੀ। ਸਿਆਣੇ ਆਉਂਦੇ ਨੇ ਪਰਹੇਜ਼ ਇਲਾਜ ਸੇ ਬਿਹਤਰ ਹੈ। ਉਹ ਐਵੇਂ ਨਹੀਂ ਉਹਨਾਂ ਨੇ ਕਿਹਾ, ਉਹਨਾਂ ਨੇ ਕਿਸੇ ਮਕਸਦ ਦੀ ਵਜ੍ਹਾ ਤੋਂ ਕਿਹਾ ਕਿ ਬੰਦਾ ਅਗਰ ਖੁਦ ਚੀਜ਼ਾਂ ਨੂੰ ਸਹੀ ਕਰ ਲਵੇ, ਮਤਲਬ ਜਿੱਦਾਂ ਆਪਾਂ ਡਾਈਟ ਵਗੈਰਾ ਕਰੀ ਦੀ ਜਾਂ ਕੋਈ ਹੋਰ ਜਿਹੜਾ ਇਸ਼ੂ ਆ ਉਹਨੂੰ ਅਸੀਂ ਦੇਖੀਦਾ ਵਾ, ਇਸੇ ਤਰ੍ਹਾਂ ਅਗਰ ਅਸੀਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੂੰ ਸਹੀ ਕਰ ਲਈਏ ਤਾਂ ਬਹੁਤ ਕੁਛ ਜਿਹੜਾ ਨਾ ਉਹ ਸਹੀ ਹੋ ਸਕਦਾ। ਚਲੋ ਹੁਣ ਤੁਹਾਨੂੰ ਵਿਖਾਉਂਦੇ ਜਿਹੜੀ ਆਪਾਂ ਮੱਕੀ ਬੀਜੀ ਸੀਗੀ, ਅਤੇ ਮਾਸ਼ਾਅੱਲਾ ਕਾਫੀ ਬੜੀ ਹੋ ਗਈ ਆ ਦਿਨਾਂ 'ਚ। ਜ਼ਾਹਰੀ ਜਿਹੀ ਗੱਲ ਆ, ਅੱਛੀ ਜਿਹੜੀ ਆ ਫਸਲ ਉਹ ਅੱਛੀ ਜਿਹੜੀ ਹੈ ਤੁਹਾਡੀ ਵਹਾਈ ਵਗੈਰਾ ਨਾ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਹੁਣ ਤੁਸੀਂ ਦੇਖੋ ਆਪਣੇ ਬਾਗ 'ਚ ਗੋਬਰ ਜਿਹੜਾ ਨਾ ਦੇਸੀ ਢੇਰ ਜਿਹੜਾ ਉਹ ਖਿਲਾਰਿਆ ਹੋਇਆ ਵਾ, ਅਤੇ ਉਹਦੇ ਫਾਇਦੇ ਹੁਣ ਮੈਂ ਤੁਹਾਨੂੰ ਦਿਖਾਉਂਦਾ। ਮੇਨ ਫਾਇਦੇ ਜਿਹੜੇ ਉਹਦੇ ਵੱਡੇ ਵੱਡੇ ਫਾਇਦੇ ਨਾ, ਆਹ ਦੇਖੋ ਜ਼ਰਾ ਮਾਸ਼ਾਅੱਲਾ ਫਸਲ ਚੈੱਕ ਕਰੋ ਤੁਸੀਂ। ਵੈਸੇ ਹੁਣ ਤੁਹਾਨੂੰ ਲੱਗ ਰਹੀ ਹੈ ਕਿ ਥੋੜ੍ਹੀ ਬਿਰਲੀ ਹੈ, ਇਹ ਥੋੜ੍ਹੀ ਜਿਹੀ ਹੋਰ ਵੱਡੀ ਹੋਈ ਤਾਂ ਤੁਹਾਡੇ ਕੋਲ ਪਹਿਚਾਣ ਹੀ ਨਹੀਂ ਹੋਣੀ ਕਿ ਉਹੀ ਸੀਗੀ ਮੱਕੀ ਜਾਂ ਇਹਦੇ ਵਿੱਚ ਕੋਈ ਚੇਂਜਿੰਗ ਹੋਈ ਹੈ। ਚੈੱਕ ਕਰੋ ਜ਼ਰਾ। ਵੈਸੇ ਚਰੀ ਉੱਗੀ ਨਹੀਂ ਹੈ, ਕਿ ਚਰੀ ਬਹੁਤ ਘੱਟ ਆ। ਮੈਂ ਪੁੱਛੂੰਗਾ ਚੋਈ ਸਾਹਿਬ ਨੂੰ ਇਹਦੀ ਕੀ ਵਜ੍ਹਾ ਬਣੀ ਹੈ ਕਿ
ਲੇਕਿਨ ਮੱਕੀ ਮਾਸ਼ਾਅੱਲਾ ਕਾਫੀ ਹੈ। ਇਹ ਦੇਸੀ ਹੈ ਕਿ ਬੀਜੀ ਸੀਗੀ ਅੱਗੇ ਫਾਰਮੀ ਬੀਜੀ ਸੀ, ਉਹਦਾ ਕੋਈ ਨਾ ਛੱਲੀਆਂ ਦਾ ਵੀ ਮਜ਼ਾ ਨਹੀਂ ਆਉਂਦਾ ਹੈਗਾ। ਅਤੇ ਸੇਮ ਇਸੇ ਤਰ੍ਹਾਂ ਦੇਸੀ ਜਿਹੜੀ ਇਹਦਾ ਜ਼ਾਇਕਾ ਬਹੁਤ ਹੁੰਦਾ, ਅਗਰ ਇੱਕ ਵਾਰੀ ਹੋ ਜਾਏ ਬੜੀ ਨਾ ਜਲਦੀ, ਫਿਰ ਜ਼ਾਇਕਾ ਬਹੁਤ ਇਹਦਾ। ਮਾਸ਼ਾਅੱਲਾ ਆਪਾਂ ਖਜੂਰ ਲਗਾਈ ਸੀਗੀ, ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਨਾਰਾ ਕਿ ਮਾਦਾ। ਘਰ ਸੀਗੀ ਆਪਾਂ ਚੱਕ ਕੇ ਲਿਆ ਕੇ ਇੱਥੇ ਮਤਲਬ ਬਿਠੋ ਦਿੱਤੀ, ਮੈਂ ਕਿਹਾ ਚਲੋ ਉੱਗ ਜਾਏਗੀ, ਬੜੀ ਹੋਏਗੀ ਤਾਂ ਖਜੂਰਾ ਖਾਵਾਂਗੇ। ਅਤੇ ਲੇਕਿਨ ਮੇਰੇ ਖਿਆਲ 'ਚ ਨਾ ਕੋਈ ਇਹਦਾ ਸਾਗ ਵਗੈਰਾ ਨਹੀਂ ਬਣਨ ਦਿਆ, ਹੁਣ ਸਮਝ ਨਹੀਂ ਆ ਰਹੀ। ਅਗਰ ਕੋਈ ਵੀਵਰ ਦੇਖਣ ਵਾਲਾ ਤਾਂ ਉਹ ਸਾਨੂੰ ਦੱਸੇ ਇਹ ਨਾਰਾ ਜਾਂ ਮਾਦਾ, ਮਤਲਬ ਕਿ ਮੇਲ ਹੈ ਜਾਂ ਫੀਮੇਲ ਖਜੂਰ ਹੈ ਇਹ। ਅਤੇ ਇਹਦੇ ਵਾਸਤੇ ਇਹਨੂੰ ਫਲ ਲਗਾਉਣ ਵਾਸਤੇ, ਮਤਲਬ ਜਦੋਂ ਫਲ ਲੱਗੇ ਇਹਨੂੰ, ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਵਾ, ਕੋਈ ਇਹਦੀ ਪੋਲੀਨੇਸ਼ਨ ਵਗੈਰਾ ਜਿਹੜੀ ਨਾ ਇਹਦੀ ਕਿੰਝ ਅਸੀਂ ਇਹਨੂੰ ਅੱਗੇ ਵਧਾ ਸਕਦੇ ਹਾਂ। ਅਤੇ ਚੈੱਕ ਕਰੋ ਜ਼ਰਾ ਆਪਣੇ ਮਾਸ਼ਾਅੱਲਾ ਮਾਸ਼ਾਅੱਲਾ ਸੁਬਹਾਨ ਅੱਲਾ, ਆਪਣੇ ਫਾਰਮ ਦੇ ਜਿਹੜੇ ਕਿੰਨੂ ਅੱਗੇ ਜੋ ਤੁਹਾਨੂੰ ਪਹਿਲੇ ਦਿਖਾਏ ਸੀ ਬੜੇ ਛੋਟੇ ਛੋਟੇ ਸੀਗੇ ਮਾਸ਼ਾਅੱਲਾ। ਜਿਹੜਾ ਹੈਗਾ ਨਾ ਮਿਹਨਤ ਦੇ ਉੱਤੇ ਹੀ ਸਾਰਾ ਡਿਪੈਂਡ ਕਰਦਾ ਵਾ, ਅਗਰ ਮਿਹਨਤ ਕਰੋਗੇ ਤੁਹਾਨੂੰ ਅੱਛੀ ਚੀਜ਼ ਰਿਸਪੋਂਸ ਮਿਲੇਗਾ। ਉਹ ਪੰਜਾਬੀ 'ਚ ਕਹਿੰਦੇ ਨਹੀਂ ਪਿੱਪਲਾਂ ਦੀ ਛਾਂ ਹੋਵੇ ਅਤੇ ਮਾਹੀ ਤੇਰੇ ਨਾਲ ਹੋਵੇ। ਅਤੇ ਪਿੱਪਲਾ ਤਾਂ ਨਹੀਂ ਹੈਗਾ, ਇਹ ਸ਼ਤੂਤ ਹੈ ਵੈਸੇ, ਲੇਕਿਨ ਛਾਂ ਇਹਦੀ ਦੇਖੋ ਕਿੱਡੀ ਗੂੜੀ ਆ, ਚੈੱਕ ਕਰੋ ਜ਼ਰਾ। ਅਤੇ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਅਸੀਂ ਰੋਜ਼ਾਨਾ ਜਾਂ ਇਹ ਹਫ਼ਤੇ 'ਚ 2 ਜਾਂ 3 ਦਫਾ ਅਸੀਂ ਲਾਈਵ ਸਟਰੀਮ ਕਰੀਏ ਔਰ ਤੁਹਾਨੂੰ ਆਪਣਾ ਲਹਿੰਦਾ ਪੰਜਾਬ ਜਿਹੜਾ ਉਹ ਦਿਖਾਈਏ, ਤਾਂ ਸਿਰਫ ਛੋਟਾ ਜਿਹਾ ਕੰਮ ਤੁਸੀਂ ਕਰਨਾ ਕਿ ਸਾਡੇ ਚੈਨਲ ਨੂੰ ਕਰਨਾ ਲਾਈਕ, ਸਬਸਕ੍ਰਾਈਬ, ਕਮੈਂਟ ਅਤੇ ਫੋਲੋ, ਅਤੇ ਆਪਣੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਵਾ। ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਉਨੇ ਜ਼ਿਆਦਾ ਵਿਊਜ਼ ਆਉਣਗੇ ਅਤੇ ਉਨੇ ਜ਼ਿਆਦਾ ਜਿਹੜੇ ਨਾ ਸਾਨੂੰ ਸਪੋਰਟ ਕਰਨਗੇ, ਅਤੇ ਉਨੀ ਜਲਦੀ ਸਾਡਾ ਲਹਿੰਦਾ ਪੰਜਾਬ ਜਿਹੜਾ ਵਾ ਜਾਂ ਸਾਡੀ ਜਿਹੜਾ ਕਲਚਰ ਆ ਪੰਜਾਬੀ ਆ ਉਹ ਜ਼ਿਆਦਾ ਪ੍ਰਮੋਟ ਹੋਏਗੀ। ਅਤੇ ਇਸ ਲਾਈਵ ਸਟਰੀਮ ਦੇ ਨਾਲ ਆਪਣੇ ਭਾਈ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਅਗਲੀ ਲਾਈਵ ਸਟਰੀਮ 'ਚ ਮਿਲਾਂਗੇ, ਉਹ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਿਓ। ਅਤੇ ਅੱਲਾ ਹਾਫਿਜ਼, ਜਜ਼ਾਕ ਅੱਲਾ ਵ ਅਹਸਨ ਅਲ ਜਜ਼ਾ ਫਿ ਦੁਨੀਆ ਵ ਆਖਰ।